ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਤੁਹਾਡੇ ਨਾਲ ਅਸੀਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਪਰ ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਬੜੀ ਸਵਾਦੀ ਹੈ। ਉਹ ਗੱਲ ਇੰਝ ਹੈ ਕਿ ਨੂਨ ਲੀਗ ਦੇ ਵਿੱਚ ਹੁਣ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਤੇ ਮਰੀਮ ਨਵਾਜ਼ ਤੋਂ ਵੀ ਵੱਡੇ 3 ਲੀਡਰ ਹੋਰ ਆ ਗਏ ਨੇ। ਹਾਂਜੀ, ਤੁਸੀਂ ਸੋਚਦੇ ਹੋਵੋਗੇ ਮੈਂ ਤੁਹਾਡੇ ਨਾਲ ਮਖੌਲ ਕਰ ਰਿਹਾ। ਮਖੌਲ ਨਹੀਂ, ਮੈਂ ਤੁਹਾਨੂੰ ਹੁਣੇ ਡਾਟੇ ਦੇ ਨਾਲ ਦੱਸਦਾ, ਤੁਹਾਨੂੰ ਵੋਟਾਂ ਦੇ ਨਾਲ ਦੱਸਦਾ ਵੀ ਲੀਡਰ ਤੇ ਬੰਦਾ ਵੱਡਾ ਵੋਟ ਲੈ ਕੇ ਬਣਦਾ ਹੈ ਨਾ। ਇਹ 3 ਬੰਦੇ ਐਸੇ ਲੀਡਰ ਨੇ ਜਿਹੜੇ ਆਪ ਹੀ ਬਣਾਏ ਨੇ ਸ਼ਰੀਫਾਂ ਨੇ, ਕਿਸੇ ਨੇ ਬਾਹਰੋਂ ਆ ਕੇ ਨਹੀਂ ਬਣਾਏ, ਇਹਨਾਂ ਨੇ ਆਪੇ ਹੀ ਉਹਨਾਂ ਨੂੰ ਆਪਣੇ ਤੋਂ ਵੱਡਾ ਲੀਡਰ ਬਣਾ ਦਿੱਤਾ ਹੈ। ਹੁਣ ਤੁਹਾਡੇ ਜ਼ਿਹਨ 'ਚ ਖਿਆਲ ਆਉਂਦਾ ਹੋਏਗਾ ਵੀ ਸ਼ਰੀਫ ਖਾਨਦਾਨ ਤੇ ਪਾਰਟੀ ਨੂੰ ਫੈਮਿਲੀ ਲਿਮਿਟਡ ਦੇ ਹਿਸਾਬ ਨਾਲ ਚਲਾਉਂਦਾ ਹੈ। ਇਹਨਾਂ ਦੇ ਘਰ ਦਾ ਬੱਚਾ ਜਿਹੜਾ ਹੈ ਉਹ ਬੇਵਕੂਫ ਹੈ, ਮਾੜਾ ਹੈ, ਚੰਗਾ ਹੈ, ਜਾਂ ਮੇਰੀ ਬਾਜੀ ਤਰ੍ਹਾਂ ਭਾਵੇਂ ਨਲਾਇਕ ਹੈ। ਇਹਨਾਂ ਬਾਹਰੋਂ ਕਿਸੇ ਨੂੰ ਅਹੁਦਾ ਨਹੀਂ ਦੇਣਾ, ਚੀਫ ਮਿਨਿਸਟਰੀ ਹੋਵੇ, ਪ੍ਰਾਈਮ ਮਿਨਿਸਟਰੀ ਹੋਵੇ, ਹਰ ਸ਼ੈ ਇਹਨਾਂ ਘਰ ਦੇ ਵਿੱਚ ਹੀ ਵੰਡਣੀ ਹੈ। ਅਤੇ ਫਿਰ ਇਹੋ ਜਿਹੀ ਪਾਰਟੀ ਦੇ ਵਿੱਚ ਨਵਾਜ਼, ਸ਼ਹਿਬਾਜ਼ ਅਤੇ ਮਰੀਮ ਤੋਂ ਵੱਡੇ ਜਿਹੜੇ 3 ਲੀਡਰ ਆ ਗਏ, ਉਹਨਾਂ ਦਾ ਬਣੇਗਾ ਕੀ ਉਹ ਪੁੱਛਦੇ ਹੋਵੋਗੇ ਵੀ ਗਿੱਲ ਸਾਹਿਬ ਹੁਣ ਉਹਨਾਂ ਦੀ ਤਾਂ ਖੈਰ ਨਹੀਂ। ਤੁਹਾਨੂੰ ਦੱਸ ਦੇं ਜੀ ਇਹ ਕੌਣ ਨੇ ਬੰਦੇ। ਇੱਕ ਤਾਂ ਨਵਾਜ਼ ਲੁੱਧੜ ਹੈ, ਔਰ ਦੂਸਰਾ ਰਾਸ਼ਦ ਸਾਹਿਬ ਨੇ, ਅਤੇ ਤੀਸਰੇ ਮਲਕ ਰਸ਼ੀਦ ਸਾਹਿਬ ਨੇ। ਹੁਣ ਤੁਹਾਨੂੰ ਇਹਨਾਂ ਦੇ ਨਾਮ ਹੀ ਨਹੀਂ ਪਤਾ ਹੋਣੇ ਬਹੁਤ ਸਾਰੇ ਲੋਕਾਂ ਨੂੰ। ਜਿਹੜੇ ਇਹਨਾਂ ਦੇ ਇਲਾਕਿਆਂ ਦੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਹੈ, ਲੇਕਿਨ ਜਿਹੜੇ ਇਹਨਾਂ ਦੇ ਇਲਾਕਿਆਂ ਦੇ ਨਹੀਂ, ਉਹਨਾਂ ਨੂੰ ਨਹੀਂ ਪਤਾ ਇਹ ਕੌਣ ਨੇ, ਕਿਉਂਕਿ ਇਹ ਕੈਟਾਗਰੀ ਏ ਦੇ ਲੀਡਰ ਵੀ ਨਹੀਂ ਹੈਗੇ, ਬੀ ਦੇ ਵੀ ਨਹੀਂ ਹੈਗੇ, ਇਹ ਕੈਟਾਗਰੀ ਸੀ ਦੇ ਵਿੱਚ ਆਉਂਦੇ ਨੇ ਸਿਆਸੀ ਰੈਂਕਿੰਗ ਦੇ ਵਿੱਚ। ਅਤੇ ਫਿਰ ਤੁਸੀਂ ਸੋਚਦੇ ਹੋਵੋਗੇ ਮੈਂ ਇਹਨਾਂ ਨੂੰ ਕਿਉਂ ਵੱਡਾ ਲੀਡਰ ਕਹਿਣ ਡਿਆ। ਤੁਹਾਡੇ ਸਾਹਮਣੇ ਰੱਖਦੇ, ਸ਼ਹਿਬਾਜ਼ ਸ਼ਰੀਫ ਨੇ ਜਨਰਲ ਇਲੈਕਸ਼ਨ 'ਚ, ਜਿਹੜਾ ਜਨਰਲ ਇਲੈਕਸ਼ਨ ਹੋਇਆ ਸੀ ਉਹਦੇ 'ਚ PP 158 158 ਦੇ ਵਿੱਚੋਂ 38,000 ਵੋਟ ਲਿਆ ਸੀ। ਕਿੰਨਾ ਜੀ? 38,000। ਅਤੇ PP 164 164 ਦੇ ਵਿੱਚੋਂ 27,000 ਵੋਟ ਲਏ ਸੀ। ਠੀਕ ਹੈ ਜੀ। ਅਤੇ ਹੁਣ ਜ਼ਿਮਨੀ ਇਲੈਕਸ਼ਨ ਦੇ ਵਿੱਚ ਨੂਨ ਲੀਗ ਨੇ, ਹੁਣ ਇਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਤਾਂ ਇਲੈਕਸ਼ਨ ਨਹੀਂ ਲੜ ਰਹੇ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਜ਼ਿਮਨੀ ਇਲੈਕਸ਼ਨ ਹੁੰਦਾ ਨਾ, ਉਹਦੇ 'ਚ ਵੋਟਰ ਟਰਨ ਆਊਟ ਵੈਸੇ ਹੀ ਘੱਟ ਹੁੰਦਾ ਹੈ, ਜਨਰਲ ਇਲੈਕਸ਼ਨ ਦੇ ਵਿੱਚ ਜ਼ਿਆਦਾ ਹੁੰਦਾ ਹੈ। ਅਤੇ ਵੈਸੇ ਹੀ ਹੁਣ ਅਗਰ ਇਸ ਵੇਲੇ ਅੱਧੇ ਵੋਟ ਪੈਣ ਤਾਂ ਕੋਈ ਮਜ਼ਾਕੇ ਵਾਲੀ ਗੱਲ ਨਹੀਂ, ਪਰ ਇਸ ਵਾਰੀ ਕੰਮ ਇਹ ਹੋਇਆ ਵੀ ਅੱਧੇ ਪੈਣ ਦੀ ਬਜਾਏ ਦੂਣੇ ਪੈ ਗਏ ਨੇ। ਮਤਲਬ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਮੈਂ ਤੁਹਾਨੂੰ ਦੱਸਿਆ ਵੀ ਜਨਰਲ ਇਲੈਕਸ਼ਨ 'ਚ PP 158 'ਚ 38,000 ਵੋਟ ਲਿਆ ਸੀ, ਅਤੇ ਹੁਣ ਜ਼ਿਮਨੀ ਇਲੈਕਸ਼ਨ ਦੇ ਵਿੱਚ ਨੂਨ ਲੀਗ ਨੇ 158 ਦੇ ਵਿੱਚੋਂ PP 58 ਤੋਂ 40,000 ਵੋਟ ਲਿਆ। ਜੀ ਹਾਂ, ਸ਼ਹਿਬਾਜ਼ ਸ਼ਰੀਫ ਤੋਂ ਵੀ 2,000 ਵੋਟ ਵੱਧ ਲਿਆ, ਉਹ ਵੀ ਜ਼ਿਮਨੀ ਇਲੈਕਸ਼ਨ 'ਚ, ਅਤੇ ਉਹ ਵੀ ਇੱਕ ਆਮ ਉਹਨਾਂ ਦੇ ਵਰਕਰ ਨੇ, ਕਿਸੇ ਵੱਡੇ ਲੀਡਰ ਨੇ ਨਹੀਂ। ਉਹ ਸ਼ਹਿਬਾਜ਼ ਸ਼ਰੀਫ ਨੂੰ ਪਿੱਛੇ ਛੱਡ ਗਏ ਨੇ। ਅੱਛਾ ਜੀ, ਅੱਗੇ PP 164 ਅਸੀਂ ਤੁਹਾਨੂੰ ਦੱਸਿਆ ਉੱਥੋਂ 27,000 ਵੋਟ ਲਿਆ ਸੀ ਸ਼ਹਿਬਾਜ਼ ਸ਼ਰੀਫ ਨੇ, ਅਤੇ ਹੁਣ ਉਹਨਾਂ ਦਾ ਜਿਹੜਾ ਉਮੀਦਵਾਰ ਸੀ ਉਹਨੇ ਉੱਥੋਂ 32,000 ਵੋਟ ਲਿਆ। ਇਹ ਹੁਣ ਸਾਬਤ ਹੋਇਆ ਕਿ ਨਵਾਜ਼ ਲੁੱਧੜ ਅਤੇ ਰਾਸ਼ਦ ਮਨਾਸ ਜਿਹੜੇ ਨੇ ਉਹ ਸ਼ਹਿਬਾਜ਼ ਸ਼ਰੀਫ ਤੋਂ ਵੀ ਤਗੜੇ ਨੇ। ਹੁਣ ਤੁਸੀਂ ਸੋਚਦੇ ਹੋਗੇ ਵੀ ਇਹ ਹੋਇਆ ਕਿਵੇਂ ਹੈ। ਇਹ ਹੋਇਆ ਐਵੇਂ ਕਿ ਜਿਸ ਵੇਲੇ ਸ਼ਹਿਬਾਜ਼ ਸ਼ਰੀਫ, ਨਵਾਜ਼ ਸ਼ਰੀਫ ਲੜ ਰਹੇ ਸਨ, ਉਸ ਵੇਲੇ ਤਾਂ ਚੌਧਰੀ ਨਿਜ਼ਾਮੁਦੀਨ ਨੂੰ ਇਹ ਲੱਗਦਾ ਸੀ ਕਿ ਅਸੀਂ ਕੁੱਟ ਮਾਰ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਲੋਕਾਂ ਨੂੰ ਡਰਾ ਹੀ ਇੰਨਾ ਦਿੱਤਾ ਹੈ ਕਿ ਉਹਨਾਂ ਵੋਟ ਪਾਉਣਾ ਆਉਣਾ ਹੀ ਨਹੀਂ, ਅਤੇ ਸਾਨੂੰ ਲੋੜ ਹੀ ਨਹੀਂ ਬਾਕੀ ਕੁਝ ਹੋਰ ਕੰਮ ਕਰਨ ਦੀ, ਅਸੀਂ ਉਹਨਾਂ ਨੂੰ ਮਾਰਿਆ ਹੀ ਇੰਨਾ ਹੈ। ਲੋਕੀ ਆਏ, ਲੋਕਾਂ ਤੁੰਨ ਕੇ ਵੋਟ ਪਾਇਆ, ਅਤੇ ਉਹ ਫਿਰ ਹਾਰਸ਼ਾਹੀ ਭੌਂ ਗਈ, ਅਤੇ ਸ਼ਾਮ ਨੂੰ ਉਹਨਾਂ ਨੂੰ ਸਮਝ ਨਾ ਆਈ, ਅਤੇ ਫਿਰ ਉਹਨਾਂ 2 ਨੰਬਰੀ ਕਰਕੇ ਤੇ ਜਿਤਾਇਆ। ਫਿਰ ਫਾਰਮ 45 ਅਤੇ 47 ਤੁਹਾਨੂੰ ਚੇਤੇ ਹੀ ਹੈ ਸਾਰਾ। ਇਸ ਵਾਰੀ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਫੈਸਲਾ ਕੀਤਾ ਕਿ ਫਾਰਮ 47 ਤੱਕ ਜਾਣ ਹੀ ਨਹੀਂ ਦੇਣਾ, 45 ਵੀ ਜਾਲੀ ਬਣਾ ਲੈਣੇ ਨੇ। ਉਹਨਾਂ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੱਬਿਆਂ ਦੇ ਵਿੱਚ, ਬੈਲਟ ਬਾਕਸਾਂ ਦੇ ਵਿੱਚ ਬੈਲਟ ਪੇਪਰ ਮੋਹਰਾਂ ਲਾ ਕੇ ਪਾ ਦਿੱਤੇ, ਅਤੇ ਇੰਨੇ ਪਾ ਛੱਡੇ ਕਿ ਇਹ ਵੀ ਹਿਸਾਬ ਨਹੀਂ ਰੱਖਿਆ ਵੀ ਯਾਰ ਜਨਰਲ ਇਲੈਕਸ਼ਨ ਤੋਂ ਵੀ ਵੋਟ ਬਹੁਤੇ ਪਾ ਦਿੱਤੇ ਨੇ। ਮਤਲਬ ਨਵਾਜ਼ ਲੁੱਧੜ ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਤੋਂ ਬਹੁਤੇ ਵੋਟ ਲੈ ਗਿਆ। ਮਤਲਬ ਕਿ ਰਾਸ਼ਦ ਮਨਾਸ ਜਿਹੜਾ ਨੂਨ ਲੀਗ ਦਾ, ਜਿਹਨੂੰ ਕੋਈ ਨਹੀਂ ਜਾਣਦਾ ਹੋਏਗਾ ਹਲਕੇ ਤੋਂ ਬਾਹਰ, ਇਲਾਕੇ ਤੋਂ ਬਾਹਰ, ਉਹ ਵੀ ਸ਼ਹਿਬਾਜ਼ ਸ਼ਰੀਫ ਤੋਂ ਬਹੁਤੇ ਵੋਟ ਲੈ ਗਿਆ। ਮਤਲਬ ਇਹ ਆਪਣੇ ਲੀਡਰਾਂ ਤੋਂ ਵੀ ਵੱਡੇ ਬਣ ਗਏ। ਆਂਦੇ ਨੇ ਨਾ, ਇੱਕ ਤਾਂ ਪੜ੍ਹੇ ਲਿਖੇ ਨਹੀਂ, ਅਤੇ ਦੂਸਰਾ ਇਹ ਕੋਸ਼ਿਸ਼ ਨਹੀਂ ਕਰਦੇ। ਇਮਰਾਨ ਖਾਨ ਸਾਹਿਬ ਕਹਿੰਦੇ ਸਨ ਇਹਨਾਂ ਦੀ ਹਾਲਤ ਦੇਖ ਲਓ ਵੀ ਚੋਰੀ ਵਾਸਤੇ, ਨਕਲ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ, ਇਹਨਾਂ 'ਚ ਇੰਨੀ ਅਕਲ ਨਹੀਂ। ਇੰਨਾ ਜਾਲੀ ਵੋਟ ਪਾ ਦਿੱਤਾ ਕਿ ਹੁਣ ਸ਼ਹਿਬਾਜ਼ ਸ਼ਰੀਫ ਦੇ ਜਿਹੜੇ ਜਨਰਲ ਇਲੈਕਸ਼ਨ 'ਚ ਵੋਟ ਲਏ ਸਨ ਉਹਨਾਂ ਤੋਂ ਵੀ ਕੰਮ ਉੱਤੇ ਚਲਾ ਗਿਆ। ਇਸੇ ਤਰੀਕੇ ਨਾਲ ਸ਼ਹਿਬਾਜ਼ ਸ਼ਰੀਫ ਨੇ ਆਮ ਇੰਤਖਾਬਾਤ ਦੇ ਵਿੱਚ NA 132 ਕਸੂਰ ਤੋਂ 1,37,000 ਵੋਟ ਲਿਆ ਸੀ। ਕਿਹੜਾ ਜੀ? 1,37,000 ਵੋਟ ਲਿਆ ਸੀ। ਉਹਦੇ 'ਚ ਵੀ ਬੜੇ ਸਾਰੇ ਜਾਲੀ ਹੋਣਗੇ, ਲੇਕਿਨ ਬਹਰਹਾਲ 1,37,000 ਵੋਟ ਸੀ ਸ਼ਹਿਬਾਜ਼ ਸ਼ਰੀਫ ਸਾਹਿਬ ਦਾ NA 132 ਕਸੂਰ 'ਚੋਂ। ਹੁਣ ਆਮ ਇੰਤਖਾਬਾਤ ਦੇ ਵਿੱਚ ਹੀ ਇਸੇ ਸੀਟ ਦੇ ਥੱਲੇ, ਜਿੱਥੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ 1,32,000 ਵੋਟ ਲਿਆ, ਉੱਥੇ ਥੱਲੇ ਉਹਨਾਂ ਦੇ 1,37,000 ਵੋਟ ਲਿਆ ਸੀ। ਸੌਰੀ, ਮੈਂ 32 ਕਹਿ ਦਿੱਤਾ। ਉਸੇ ਸੀਟ ਦੇ ਥੱਲੇ ਮਲਕ ਰਸ਼ੀਦ ਸਾਹਿਬ ਨੇ MPA ਦਾ ਇਲੈਕਸ਼ਨ ਲੜਿਆ ਸੀ। ਹਾਂਜੀ, ਔਰ ਉਹ ਸੀਟ ਹਾਰ ਗਏ ਸਨ MPA ਦੀ। ਹੁਣ ਉਹਨਾਂ ਨੂੰ ਉਸੇ ਸੀਟ ਤੋਂ MNA ਦਾ ਟਿਕਟ ਦੇ ਦਿੱਤਾ ਗਿਆ, ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ NA
132 ਕਸੂਰ ਦੀ ਸੀਟ ਛੱਡ ਦਿੱਤੀ ਸੀ, ਜਿੱਥੋਂ ਉਹਨਾਂ ਨੇ 1,37,000 ਵੋਟ ਲਿਆ ਸੀ, ਉਹ ਖਾਲੀ ਹੋ ਗਈ। ਅਤੇ ਮਲਕ ਰਸ਼ੀਦ ਸਾਹਿਬ ਜਿਹੜੇ ਇਸੇ ਸੀਟ ਦੇ ਥੱਲੇ MPA ਦਾ ਇਲੈਕਸ਼ਨ ਹਾਰ ਗਏ ਸਨ, ਉਹਨਾਂ ਨੂੰ ਇਹ ਟਿਕਟ ਦੇ ਦਿੱਤੀ ਗਈ MNA ਦੀ। ਉਹਨਾਂ ਨੇ ਹੁਣ ਸੋਚੋ ਵੀ ਕੀ ਕੀਤਾ, ਉਹਨਾਂ ਨੇ NA 132 ਚੋਂ 1,47,000 ਵੋਟ ਲਿਆ। ਹਾਂਜੀ, ਸ਼ਬਾਜ਼ ਸ਼ਰੀਫ ਸਾਹਿਬ ਦਾ 37,000 ਸੀ 1 ਲੱਖ, ਅਤੇ ਇਹਨਾਂ ਦਾ 1,47,000 ਹੈ। 10,000 ਵੋਟ ਸ਼ਬਾਜ਼ ਸ਼ਰੀਫ ਤੋਂ ਬਹੁਤਾ ਲੈ ਗਏ। ਉਹੀ ਮਲਕ ਰਸ਼ੀਦ ਜਿਹੜੇ ਜਨਰਲ ਇਲੈਕਸ਼ਨ ਦੇ ਵਿੱਚ ਸ਼ਬਾਜ਼ ਸ਼ਰੀਫ ਦੇ ਥੱਲੇ MPA ਤੇ ਹਾਰ ਗਏ, ਉਹਨਾਂ MNA ਦੇ ਉੱਤੇ ਜਨਾਬ ਬਾਜੀ ਪਵਾਤੀ ਆਪਣੇ ਅਪੋਨੈਂਟ ਉਮੀਦਵਾਰ ਦੀ। ਤੁਸੀਂ ਇੱਥੋਂ ਸਮਝ ਸਕਦੇ ਹੋ ਵੀ ਚੌਧਰੀ ਨਿਜ਼ਾਮੁਦੀਨ ਨੇ ਇੰਨੀ ਕੁ ਵੋਟ ਪਾ ਦਿੱਤੀ, ਇੰਨਾ ਕੁ ਜਾਲੀ ਵੋਟ ਪਾ ਦਿੱਤਾ ਵੀ ਇਸ ਗੱਲ ਦਾ ਵੀ ਖਿਆਲ ਨਹੀਂ ਕੀਤਾ ਵੀ ਯਾਰ ਇਹ ਤੇ ਆਪਣੇ ਲੀਡਰਾਂ ਤੋਂ ਵੀ ਗਾਂਹ ਵੋਟ ਲੈ ਗਏ ਨੇ, ਤੇ ਜਨਰਲ ਇਲੈਕਸ਼ਨ ਤੋਂ ਵੀ ਜ਼ਿਆਦਾ ਵੋਟ ਲੈ ਗਏ ਨੇ। ਬਹਰਹਾਲ ਕੋਈ ਪੁੱਛਣ ਵਾਲਾ ਤੇ ਹੈ ਨਹੀਂ ਪਾਕਿਸਤਾਨ ਦੇ ਵਿੱਚ, ਤੇ ਕਿਆ ਕੀ ਜਾ ਸਕਦਾ ਹੈ। ਅੱਛਾ ਜੀ, ਦੂਸਰੀ ਖਬਰ ਇਹ ਹੈ ਕਿ ਬਾਜੀ ਮਰੀਮ ਨੇ ਐਲਾਨ ਕੀਤਾ ਵਰਚੁਅਲ ਥਾਣੇ ਦਾ, ਅਤੇ ਉਹਨਾਂ ਨੇ ਕਿਹਾ ਹੈ ਕਿ ਜੀ ਮੈਂ ਜਿਹੜਾ ਨਾ ਔਰਤਾਂ ਦੇ ਹਕੂਕ ਵਾਸਤੇ ਇਹ ਕੰਮ ਕਰਨਾ ਹੈ, ਅਤੇ ਪੁਲਿਸ ਜਿਹੜੀ ਨਾ ਔਰਤਾਂ ਦੀ ਹਿਫਾਜ਼ਤ ਕਰੇਗੀ। ਇਸ ਲਈ ਵਰਚੁਅਲ ਥਾਣੇ ਬਣਾ ਦਿੱਤੇ ਨੇ, ਅਤੇ ਔਰਤਾਂ ਦੀ ਆਵਾਜ਼ ਪੰਜਾਬ ਪੁਲਿਸ ਬਣੇਗੀ। ਬਈ ਬੜੀ ਖੂਬਸੂਰਤ ਆਵਾਜ਼ ਬਣਦੀ ਹੈ ਪੰਜਾਬ ਪੁਲਿਸ। ਇਹ 25 ਮਈ 2022 ਤੋਂ ਸ਼ੁਰੂ ਹੋਈ ਹੈ ਔਰਤਾਂ ਦੀ ਆਵਾਜ਼ ਬਣਦੀ, ਜਿਵੇਂ ਲੋਕਾਂ ਦੇ ਘਰਾਂ 'ਚ ਵੜ ਕੇ ਅਤੇ ਪੁਲਿਸ ਨੇ ਜ਼ੁਲਮ ਕੀਤਾ ਹੈ। ਹੁਣ ਇਸ ਵੇਲੇ ਵੀ ਤੁਹਾਡੇ ਸਾਹਮਣੇ ਡਾਕਟਰ ਯਾਸਮੀਨ ਰਾਸ਼ਦ, ਉਹਨਾਂ ਦੇ ਨਾਲ ਆਲੀਆ ਹਮਜ਼ਾ, ਸਨਮ ਜਾਵੇਦ ਇਸ ਵੇਲੇ ਜੇਲ੍ਹਾਂ 'ਚ ਬੈਠੀਆਂ ਨੇ, ਔਰ ਥੋੜ੍ਹੇ ਦਿਨ ਪਹਿਲਾਂ ਤੱਕ ਆਇਸ਼ਾ ਭੁੱਟਾ ਜੇਲ੍ਹ 'ਚ ਬੈਠੀ ਸੀ, ਉਸ ਤੋਂ ਪਹਿਲੇ ਖਤੀਜਾ ਸ਼ਾਹ ਬੈਠੀ ਸੀ, ਉਸ ਤੋਂ ਪਹਿਲੇ ਰੁਬੀਨਾ ਜਮੀਲ ਸਾਹਿਬਾ, ਅਤੇ ਹੋਰ ਤਮਾਮ ਸਮੀਆ ਆਸਦ ਸਾਹਿਬਾ, ਅਤੇ ਹੋਰ ਤੁਹਾਨੂੰ ਪਤਾ ਹੈ ਕਿ ਤਈਬਾ ਰਾਜਾ, ਅਤੇ ਬਹੁਤ ਸਾਰੀਆਂ ਖਵਾਤੀਨ ਜਿਹੜੀਆਂ ਉਹ ਜੇਲ੍ਹਾਂ 'ਚ ਬੈਠੀਆਂ ਰਹੀਆਂ ਨੇ। ਮੇਰੇ ਲਈ ਹੈਰਾਨੀ ਦੀ ਗੱਲ ਹੈ ਕਿ ਮਰੀਮ ਨਵਾਜ਼ ਨੂੰ ਇਹ ਨਹੀਂ ਸਮਝ ਕਿ ਉਹ ਇਹਨਾਂ ਔਰਤਾਂ ਦੇ ਨਾਲ ਕੀ ਕਰ ਰਹੇ ਨੇ ਲੋਕ, ਇਹ ਰਜੀਮ। ਉੱਥੇ ਕੋਈ ਸੋਚ ਨਹੀਂ ਆਉਂਦੇ ਨੇ ਵਰਚੁਅਲ ਥਾਣਾ ਬਣਾਉਣਾ ਔਰਤਾਂ ਵਾਸਤੇ। ਮੈਨੂੰ ਦੱਸੋ ਵੀ ਵਰਚੁਅਲ ਥਾਣੇ ਦਾ ਕੀ ਫਾਇਦਾ ਹੋਣਾ ਜਦੋਂ ਤੁਹਾਡਾ ਦਿਮਾਗ ਦੇ ਵਿੱਚ ਹੀ ਫਸਤਾਈਅਤ ਹੈ, ਅਤੇ ਤੁਸੀਂ ਮੁਖਾਲਫਾਂ ਦੀਆਂ ਔਰਤਾਂ ਨੂੰ ਆਪਣੀਆਂ ਔਰਤਾਂ ਦੇ ਬਰਾਬਰ ਇੱਜ਼ਤ ਨਹੀਂ ਦਿੰਦੇ। ਹਾਲਾਂਕਿ ਭੈਣਾਂ ਸਾਂਝੀਆਂ ਹੁੰਦੀਆਂ ਨੇ, ਮਾਵਾਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਤੁਸੀਂ ਜੋ ਕੁਝ ਕਰ ਛੱਡਿਆ ਉਸ ਤੋਂ ਬਾਅਦ ਤੁਸੀਂ ਹੁਣ ਵਰਚੁਅਲ ਥਾਣੇ ਬਣਾਓ ਅਤੇ ਭਾਵੇਂ ਜੋ ਮਰਜ਼ੀ ਬਣਾਓ, ਇਹ ਗੱਲ ਬਣਨੀ ਨਹੀਂ ਹੈ। ਆਲੀਆ ਹਮਜ਼ਾ ਸਾਹਿਬਾ ਅੱਜ ATC ਦੀ ਅਦਾਲਤ ਦੇ ਵਿੱਚ ਆਈਆਂ ਸਨ। ਉੱਥੇ ਉਹਨਾਂ ਦੀ ਤਬੀਅਤ ਨਾਸਾਜ਼ ਸੀ, ਉਹਨਾਂ ਨੂੰ ਡ੍ਰਿਪ ਲੱਗੀ ਹੋਈ ਸੀ, ਲੇਕਿਨ ਹੌਸਲਾ ਬੁਲੰਦ ਸੀ। ਉਹਨਾਂ ਕਿਹਾ ਜੀ ਕੱਲ੍ਹ ਵੀ ਲੀਡਰ ਇਮਰਾਨ ਖਾਨ ਹੀ ਸੀ, ਅੱਜ ਵੀ ਇਮਰਾਨ ਖਾਨ ਹੀ ਹੈ, ਮੈਂ ਪ੍ਰੈਸ ਕਾਨਫਰੰਸ ਕੋਈ ਨਹੀਂ ਕਰਨੀ, ਮੈਂ ਇਮਰਾਨ ਖਾਨ ਦੇ ਨਾਲ ਖੜੀ ਹਾਂ। ਲੇਕਿਨ ਸਨਮ ਜਾਵੇਦ ਨੇ ਵੀ ਇੱਕ ਇਹੋ ਜਿਹਾ ਹੀ ਖੱਤ ਲਿਖਿਆ, ਉਹਨਾਂ ਨੇ ਵੀ ਕਿਹਾ ਮੈਂ ਇਮਰਾਨ ਖਾਨ ਦੇ ਨਾਲ ਖਲੋਤੀ ਹਾਂ। ਹੁਣ ਮੈਂ ਇਹੀ ਕਹਿ ਸਕਣਾ ਜਿਹੜਾ ਸਾਡੇ ਜਿਹੜੇ ਅਕਾਬਰੀਨ ਨੇ ਇਸ ਵੇਲੇ ਬੈਠੇ ਨੇ, ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਦੇ ਦੂਜੇ ਬੰਦੇ, ਕਿ ਯਾਰ ਖੁਦਾ ਦਾ ਨਾਂ ਲਵੋ, ਕਾਫੀ ਹੋ ਗਿਆ ਹੁਣ ਮਿਹਰਬਾਨੀ ਕਰੋ, ਮਾਫੀ ਦਿਓ ਇਹਨਾਂ ਖਵਾਤੀਨ ਨੂੰ। ਮਤਲਬ ਸਾਲ ਤੋਂ ਜ਼ਿਆਦਾ ਤੁਸੀਂ ਇਹਨਾਂ ਨੂੰ ਜੇਲ੍ਹਾਂ 'ਚ ਰੱਖਿਆ, ਸਬੂਤ ਤੁਹਾਡੇ ਕੋਲ ਕੋਈ ਹੈ ਨਹੀਂ। ਬੰਦੇ ਦੇ ਪੁੱਤਰ ਬਣੋ, ਇਹਨਾਂ ਨੂੰ ਹੁਣ ਰਿਹਾ ਕਰੋ। ਕੀ ਕੱਢਣਾ ਇਸ ਗੱਲ ਦੇ ਵਿੱਚੋਂ? ਇਹ ਵੀ ਕਿਸੇ ਦੀਆਂ ਧੀਆਂ ਨੇ, ਭੈਣਾਂ ਨੇ, ਮਾਵਾਂ ਨੇ। ਕੁਝ ਥੋੜ੍ਹਾ ਜਿਹਾ ਸ਼ਰਮ ਕਰੋ, ਕੁਝ ਥੋੜ੍ਹਾ ਜਿਹਾ ਖਿਆਲ ਕਰੋ। अच्छा जी, अगों सुहेल वड़ाइच साहब कहते हैं कि नवाज शरीफ को घर बिठा कर ज़ाया नहीं करना चाहिए, बल्कि मुल्क के सबसे बड़े मसाइल के हल के लिए इन्हें आगे लगाना चाहिए। नवाज शरीफ इस वक्त पाकिस्तान का वाहिद सियासतदान है जिसकी वज़ीर आज़म मोदी इज़्ज़त करता है। लो जी, बल्ले 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 बल्ले। मैं तो पहले ही आख्या सी कि सुहेल वड़ाइच साहब जिहड़े ना, जिद्दन मेरा भरा रोटी बहुती खा लैंदा है, गुबार चढ़दा सिर नूं, तो फिर इहो जिहियां गल्लां करदा है, बौंतरियां गल्लां करदा फिर मेरा भरा। ਹੁਣ ਦੱਸੋ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਅਗਰ ਘਰ ਨਹੀਂ ਪਾਉਣਾ ਤਾਂ ਫਿਰ ਸਰਕਸ 'ਚ ਲੈ ਜਾਈਏ, ਮਤਲਬ ਟਿਕਟ ਲਾ ਦਈਏ ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ। ਤੇ ਉਹਨਾਂ ਦੇ ਕੁਝ ਹੈ ਨਹੀਂ ਸੁਹੇਲ ਵੜਾਈਚ ਸਾਹਿਬ, ਨਾ 130 ਜਿੱਤ ਸਕੇ ਨੇ, ਨਾ ਮਾਨਸੇਰਾ ਜਿੱਤ ਸਕੇ ਨੇ। ਟੋਟਲ 17 ਸੀਟਾਂ ਲੱਭੀਆਂ ਨੇ। ਵੋਟ ਤੋਂ ਇੱਜ਼ਤ ਦੋ ਦਾ ਬਿਆਨੀਆਂ ਵੀ ਹੱਥੋਂ ਚਲਾ ਗਿਆ। ਪਾਲਿਸ਼ ਮਾਰ ਰਹੇ ਨੇ ਦਿਨ ਰਾਤ। ਤੇ ਹੁਣ ਮੈਨੂੰ ਦੱਸੋ ਵੀ ਉਹਨਾਂ ਨੂੰ ਘਰ ਬਹਾ ਕੇ ਜ਼ਾਇਆ ਨਾ ਕਰਨ ਤੇ ਉਹਨਾਂ ਨੂੰ ਕੀ, ਮੇਰਾ ਮਤਲਬ ਕਿਤੇ ਟਿਕਟ ਲਾ ਦੇਣ ਉਹਨਾਂ ਦੇ ਉੱਤੇ ਕਿਸੇ ਸਰਕਸ ਦੀ, ਮਤਲਬ ਕੀ ਕਰਨ ਉਹਨਾਂ ਦੇ ਉੱਤੇ? ਉਹਨਾਂ ਦੇ ਪੱਲੇ ਤਾਂ ਕੁਛ ਨਹੀਂ ਰਹਿ ਗਿਆ ਸਿਆਸੀ ਤੌਰ 'ਤੇ। ਉਹਨਾਂ ਤੇ ਆਪਣਾ ਜਿਸ ਵੇਲੇ ਇਹ ਡੀਲ ਕੀਤੀ ਹੈ 1100 ਅਰਬ ਦੀਆਂ ਆਪਣੀਆਂ ਚੋਰੀਆਂ ਖਤਮ ਕਰਾਈਆਂ ਨੇ ਤੇ ਇਹ ਸਾਰਾ ਕੁਝ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਤਾਂ ਖਤਮ ਕਰ ਲਿਆ, ਆਪਣੀ ਸਿਆਸਤ ਨੂੰ ਖਤਮ ਕਰ ਲਿਆ। ਹੁਣ ਤੁਸੀਂ ਦੱਸੋ ਵੀ ਤੁਸੀਂ ਚਾਹੁੰਦੇ ਕੀ ਜੇ? ਮਤਲਬ ਕੀ ਕਰੀਏ? ਉਹਨਾਂ ਦੇ ਟਿਕਟ ਲਾਈਏ, ਕਿੱਥੇ ਇਸਤੇਮਾਲ ਕਰੀਏ ਉਹਨਾਂ ਦਾ ਸਿਆਸਤ 'ਚ? ਤੇ ਉਹਨਾਂ ਦਾ ਹੁਣ ਇਸ ਵੇਲੇ ਕੋਈ ਇਸਤੇਮਾਲ ਨਹੀਂ। ਉਹ ਪੁਰਾਣੇ ਬਲੈਕ ਐਂਡ ਵਾਈਟ TV ਨੇ ਜਿਹੜੇ ਉਹ ਬਾਰੀਆਂ ਖੋਲ੍ਹ ਕੇ ਵੇਖੀਦੇ ਸਨ। ਅਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਹੁਣ ਤਾਂ ਮਾਮਲਾ ਜਿਹੜਾ ਉਹ ਅੱਗੋਂ ਤੁਹਾਨੂੰ ਪਤਾ ਹੀ ਹੈ, ਹੁਣ ਤਾਂ LED ਅਤੇ ਜਿਸ ਤਰ੍ਹਾਂ ਦੇ ਵੀ ਬਹਰਹਾਲ 4K ਅਤੇ ਪਤਾ ਨਹੀਂ ਕਿਹੜੇ ਕਿਹੜੇ ਹੁਣ ਇਸ ਵੇਲੇ TV ਨੇ। ਅਤੇ ਹੁਣ ਮੈਨੂੰ ਦੱਸੋ ਕਿ ਨਵਾਜ਼ ਸ਼ਰੀਫ ਜਿਹੜਾ ਪੁਰਾਣਾ TV ਹੈ ਤਾਕੀਆਂ ਖੋਲ੍ਹ ਕੇ ਵੇਖਣ ਵਾਲਾ ਬਲੈਕ ਐਂਡ ਵਾਈਟ, ਉਹਨੂੰ ਹੁਣ ਕਿਹਨੇ ਵੇਖਣਾ? ਉਹ ਮਤਲਬ ਉਹਨਾਂ ਦੀ ਸਿਆਸਤ, ਹੁਣ ਉਹਨਾਂ ਨੇ ਆਪਣੀ ਸਿਆਸਤ ਆਪੇ ਹੀ ਬਰਬਾਦ ਕਰ ਲਈ ਹੈ। ਅਤੇ ਮੋਦੀ ਉੱਥੇ ਹਿੰਦੁਸਤਾਨ 'ਚ ਕਿਸੇ ਮੁਸਲਮਾਨ ਦੀ ਇੱਜ਼ਤ ਨਹੀਂ ਕਰਦਾ, ਬਲਕਿ ਉਹਨਾਂ ਨੂੰ ਆਉਂਦਾ ਵੀ ਇਹ ਇੱਥੇ ਜਿਹੜੇ ਨੇ ਇਹ ਘੁਸ ਬੈਠੀਏ ਨੇ, ਕੱਢੋ ਇਹਨਾਂ ਨੂੰ ਇੱਥੋਂ। ਹਾਂਜੀ,
15% ਤੋਂ 20% ਮੁਸਲਮਾਨਾਂ ਦੀ ਆਬਾਦੀ ਹੈ ਹਿੰਦੁਸਤਾਨ 'ਚ, ਅਤੇ ਮੋਦੀ ਨੇ ਕਹਿ ਦਿੱਤਾ ਵੀ ਇਹ ਘੁਸ ਬੈਠੀਏ ਨੇ ਔਰ ਇਹ ਸੈਂਟਰਲ ਏਸ਼ੀਆ ਦੇ ਜਿਹੜੇ ਮੁਸਲਮਾਨ ਸਨ ਇਹ ਉਹਨਾਂ ਦੇ ਨੁਮਾਇੰਦੇ ਨੇ ਇੱਥੇ, ਅਤੇ ਇਹਨਾਂ ਨੂੰ ਇੱਥੋਂ ਫਾਰਗ ਕਰੋ ਅਤੇ ਕੱਢੋ। ਮੋਦੀ ਉੱਥੇ ਕਿਸੇ ਦੀ ਇੱਜ਼ਤ ਨਹੀਂ ਕਰਦਾ, ਅਤੇ ਸੁਹੇਲ ਵੜਾਇਚ ਸਾਹਿਬ ਉਹ ਨਵਾਜ਼ ਸ਼ਰੀਫ ਸਾਹਿਬ ਦੀ ਇੱਜ਼ਤ ਕਰਦਾ ਹੋਏਗਾ। ਬੱਲੇ ਬਈ ਬੱਲੇ। ਅੱਛਾ ਜੀ, ਨਦੀਮ ਕੁਰੈਸ਼ੀ ਸਾਹਿਬ ਚੰਗੇ ਟੱਕਰੇ ਨੇ। ਨਦੀਮ ਕੁਰੈਸ਼ੀ ਸਾਹਿਬ MPA ਨੇ ਸਾਡੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੁਲਤਾਨ ਤੋਂ, ਅਤੇ ਸੁਥਰਾ ਬੋਲਦੇ ਨੇ। ਨਦੀਮ ਕੁਰੈਸ਼ੀ ਸਾਹਿਬ ਨੇ ਕੀਤਾ ਕੀ ਹੈ ਇਹ ਤੁਹਾਨੂੰ ਪਤਾ ਹੈ ਕਿ ਦਿਨ ਰਾਤ ਦੱਸਦੇ ਰਹਿੰਦੇ ਨੇ ਵੀ ਸਾਡੇ ਜ਼ਮਾਨੇ 'ਚ ਇਹ ਹੁੰਦਾ ਸੀ, ਫਲਾਣੇ ਜ਼ਮਾਨੇ 'ਚ ਇਹ ਹੁੰਦਾ ਸੀ। ਸੁਣੋ ਜ਼ਰਾ ਨਦੀਮ ਕੁਰੈਸ਼ੀ ਨੇ ਇਹਨਾਂ ਦੇ ਨਾਲ ਵਾਰਦਾਤ ਕੀਤੀ ਕੀ ਹੈ, सुनो। जो बाइडेन का फोन नहीं सुनता था, पुतिन इनसे बात नहीं करता था, मोदी इनको मिलता नहीं था। हाँ, अब जो बाइडेन कैमरे ले गए, मरियम नवाज साहबा की टिकटॉक बना रहा है, मोदी अब नान भाई के साथ बैठकर रोटियां बेच रहा है, और पुतिन आया हुआ है पूछने के लिए जी आपकी फ्रेशनेस का राज क्या है। अब सारी इंटरनेशनल वर्ल्ड पाकिस्तान में आ गई है। यार इतने झूठ बोलना लोगों को, आप ये समझते हैं पाकिस्तान के लोग बेवकूफ है। ਸੁਣ ਲਿਆ ਜੇ, ਨਦੀਮ ਕੁਰੈਸ਼ੀ ਨੇ ਕਿਹਾ ਕਿ ਭਈ ਇਹ ਸਾਨੂੰ ਲੱਗਦਾ ਕਿ ਹੁਣ ਪੁਟਿਨ ਜਿਹੜਾ ਨਾ ਉਹ ਇਹਨਾਂ ਨਾਲ ਇਹ ਕਰਦਾ ਅਤੇ ਜੋ ਬਾਈਡਨ ਇਹ ਕਰਦਾ, ਕਿ ਮਤਲਬ ਅਗਰ ਸਾਨੂੰ ਤਾਨੇ ਦਿੰਦੇ ਸੋ ਕਿ ਸਾਡੇ ਨਾਲ ਉਹ ਕੁਝ ਨਹੀਂ ਕਰਦੇ, ਤਾਂ ਹੁਣ ਤੁਹਾਡੇ ਨਾਲ ਕੀ ਹੋ ਰਿਹਾ। ਇਹ ਈਰਾਨ ਦੇ ਸਦਰ ਵਾਹਿਦ ਨੇ ਪਿਛਲੇ 2 ਸਾਲ ਦੇ ਵਿੱਚ ਜਿਹੜੇ ਕਿਸੇ ਮੁਲਕ ਦਾ ਸਰਬਰਾਹ ਜਿਹੜਾ ਜਿਹਨੇ ਪਾਕਿਸਤਾਨ ਦਾ ਦੌਰਾ ਕੀਤਾ, ਬਾਕੀ ਤਾਂ ਕੋਈ ਸਰਬਰਾਹ ਇੱਧਰ ਨੂੰ ਮੂੰਹ ਹੀ ਨਹੀਂ ਕਰਦਾ। ਅਤੇ ਉਹ ਵੀ ਤੁਹਾਨੂੰ ਮੈਂ ਦੱਸੀ ਸੀ, ਉਰਦੂ ਵੀਲੌਗ ਸ਼ਾਇਦ ਦੱਸਿਆ ਸੀ ਕਿ ਉਹਨਾਂ ਦੇ ਆਉਣ ਦਾ ਮਕਸਦ ਕੋਈ ਗੈਸ ਪਾਈਪਲਾਈਨ ਜਾਂ ਕੋਈ ਐਸੀ ਚੀਜ਼ ਨਹੀਂ ਹੈ, ਉਹ ਸਿਰਫ ਇੱਕ ਮੁੱਦੇ 'ਤੇ ਆ ਰਹੇ ਨੇ, ਔਰ ਉਹ ਇਹ ਹੈ ਕਿ ਅਗਰ ਇਸਰਾਈਲ ਨਾਲ ਸਾਡੀ ਜੰਗ ਛਿੜ ਗਈ ਤਾਂ ਤੁਸੀਂ ਇਸਰਾਈਲ ਦਾ ਸਾਥ ਨਾ ਦਿਓ, ਨਿਊਟਰਲ ਰਹੋ, ਤੁਸੀਂ ਸਾਡੇ ਹਮਸਾਏ ਹੋ, ਅਸੀਂ ਇਕੱਠੇ ਰਹਿਣਾ ਸਾਰੀ ਉਮਰ, ਅਤੇ ਮਿਹਰਬਾਨੀ ਕਰਕੇ ਕਿਤੇ ਇਸਰਾਈਲ ਦੇ ਨਾਲ ਨਾ ਤੁਰ ਪਿਓ। ਅਤੇ ਇਹ ਵਜ੍ਹਾ ਹੈ ਉਹਨਾਂ ਦੀ। ਇੱਕ ਇਹ ਜਿਹੜੇ ਬੰਦਾ ਆਇਆ ਇਰਾਨੀ ਵਜ਼ੀਰ ਆਪਣਾ ਆਏ ਨੇ ਜਿਹੜੇ ਸਦਰ ਸਾਹਿਬ, ਉਹ ਸਿਰਫ ਇਹ ਪੈਗਾਮ ਇਹ ਗੱਲ ਪਾਕਿਸਤਾਨ ਨਾਲ ਕਰਨ ਆਏ ਨੇ, ਅਤੇ ਬਾਕੀ ਤੇ ਜੋ ਸਫਾਰਤੀ ਸਤ੍ਹਾ ਦੇ ਉੱਤੇ ਇਹਨਾਂ ਦੀ ਇੱਜ਼ਤ ਰਹਿ ਗਈ ਹੈ 2 ਸਾਲ 'ਚ ਇੱਥੇ ਵੜਿਆ ਤਾਂ ਕੋਈ ਹੈ ਨਹੀਂ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰ 4 ਰੱਖ ਲਈਏ ਅਤੇ ਕੋਈ ਗੱਲਬਾਤ ਉਹਨਾਂ ਦੇ ਉੱਤੇ ਕਰ ਲਈਏ। ਸਭ ਤੋਂ ਪਹਿਲੇ ਤਾਂ ਜੀ ਪ੍ਰੀਤ ਜੋਹਰਾ ਜਿਹੜੇ ਨੇ ਇਹਨਾਂ ਨੇ ਕਿਹਾ ਕਿ ਗਿੱਲ ਸਾਹਿਬ ਜੇ ਤੁਹਾਡੇ ਨਾਲ ਗੱਲ ਹੋ ਸਕਦੀ ਹੈ, ਮੈਂ ਚੜ੍ਹਦੇ ਪੰਜਾਬ ਤੋਂ ਹਾਂ। ਇਹ ਪ੍ਰੀਤ ਜੋਹਰਾ ਸਾਹਿਬ ਜਾਂ ਸਾਹਿਬਾ, ਤੁਸੀਂ ਸਾਨੂੰ ਇੱਥੇ ਇਸੇ ਚੈਨਲ ਦੇ ਉੱਤੇ ਈਮੇਲ ਵੀ ਕਰ ਸਕਦੇ ਹੋ, ਅਸੀਂ ਤੁਹਾਨੂੰ ਡਿਟੇਲ ਨਾਲ ਜਵਾਬ ਦੇਵਾਂਗੇ। ਜਿਹੜਾ ਵੀ ਤੁਹਾਡਾ ਸਵਾਲ ਹੈ, ਕੰਸਰਨ ਹੈ, ਸਾਨੂੰ ਇੱਥੇ ਪਲੀਜ਼ ਈਮੇਲ ਕਰੋ ਇਸੇ ਚੈਨਲ ਦੇ ਉੱਤੇ, ਚੈਨਲ ਦੇ ਈਮੇਲ ਐਡਰੈਸ ਦੇ ਉੱਤੇ, ਜਾਂ ਇੱਥੇ ਕਮੈਂਟ ਛੱਡੋ, ਅਸੀਂ ਤੁਹਾਨੂੰ ਜਵਾਬ ਵੀ ਦੇਵਾਂਗੇ। ਤੁਹਾਡੇ ਨਾਲ ਇੱਥੇ ਅਸੀਂ ਇਨਸ਼ਾਅੱਲਾ ਆਪਣੀ ਗੱਲ ਅਕਲ ਸਾਂਝੀ ਕਰਾਂਗੇ। ਅਤੇ ਤੁਹਾਡਾ ਬੜਾ ਸ਼ੁਕਰੀਆ ਕਿ ਸਾਡਾ ਵੀਲੌਗ ਦੇਖ ਰਹੇ ਹੋ। ਅਤੇ ਉਸ ਤੋਂ ਬਾਅਦ ਹੁਣ ਕੁਝ ਦੋਸਤਾਂ ਨੇ ਹਿੰਦੀ ਜ਼ੁਬਾਨ ਦੇ ਵਿੱਚ ਵੀ ਕੀਤਾ, ਫਿਰ ਅਸੀਂ ਟਰਾਂਸਲੇਸ਼ਨ ਕਰ ਲਈ ਦੀ ਹੈ। ਉਹਦੇ 'ਚ ਉਹਨਾਂ ਨੇ ਸਾਡੇ ਵੀਲੌਗ ਨੂੰ ਔਰ ਪੰਜਾਬ ਦੇ ਕਲਚਰ ਨੂੰ ਸਰਾਹਿਆ। ਅਸੀਂ ਜਨਾਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਪੰਜਾਬੀ ਕਲਚਰ, ਪੰਜਾਬੀ ਜ਼ੁਬਾਨ ਔਰ ਸਾਡੇ ਵੀਲੌਗ ਨੂੰ ਦੇਖ ਰਹੇ ਹੋ, ਤੁਹਾਡੀ ਬੜੀ ਮਿਹਰਬਾਨੀ। ਅੱਛਾ ਜੀ, ਅਗਲਾ ਵੀ ਮੇਰਾ ਖਿਆਲ ਚੜ੍ਹਦੇ ਪੰਜਾਬ ਤੋਂ ਹੀ ਕੌਮੈਂਟ ਹੈ। ਉਹਨਾਂ ਨੇ ਕਿਹਾ ਆਪਣਾ ਪੰਜਾਬ, ਉਹਨਾਂ ਨੇ ਕਿਹਾ ਜੀ ਕਿ ਧੰਨਵਾਦ ਗਿੱਲ ਸਾਹਿਬ, ਨਾਓ ਯੂ ਬਿਕਮ ਐਨ ਐਨਾਲਿਸਟ ਆਫ ਦਾ ਹੋਲ ਪੰਜਾਬ, ਯੂ ਆਰ ਬ੍ਰਦਰ ਐਂਡ ਸੋਲਜਰ। ਇੱਥੋਂ ਬੜੀ ਇੰਪੋਰਟੈਂਟ ਗੱਲ ਜੀ, ਯੂ ਆਰ ਬ੍ਰਦਰ ਐਂਡ ਸੋਲਜਰ ਆਫ ਆਵਰ ਹੀਰੋ ਇਮਰਾਨ ਖਾਨ, ਵੀ ਆਲ ਸਿੱਖ ਕੈਨ ਡਾਈ ਫॉर ਆਵਰ ਹੀਰੋ, ਹੋਲ ਪੰਜਾਬ ਲਵ ਆਵਰ ਹੀਰੋ ਇਮਰਾਨ ਖਾਨ। ਬੱਲੇ ਬਈ ਬੱਲੇ ਬੱਲੇ ਬੱਲੇ। ਤੁਹਾਨੂੰ ਮੈਂ ਦੱਸਿਆ ਨਾ ਕਿ ਜੀ ਉਹ ਚੜ੍ਹਦਾ ਪੰਜਾਬ ਹੋਵੇ ਅਤੇ ਭਾਵੇਂ ਲਹਿੰਦਾ ਪੰਜਾਬ ਹੋਵੇ, ਪੰਜਾਬ ਦੇ ਜਿਹੜੇ ਜਵਾਨ ਨੇ ਨਾ ਉਹਨਾਂ ਨੂੰ 2 ਗੱਲਾਂ ਪਸੰਦ ਨੇ। ਇੱਕ ਤਾਂ ਆਸ਼ਕ ਹੁੰਦੇ ਨੇ ਸਾਰੇ ਹੀ ਪੰਜਾਬੀ ਜਵਾਨ ਜਿਹੜੇ ਨੇ, ਤੁਹਾਨੂੰ ਪਤਾ ਹੀਰ ਰਾਂਝਾ, ਸੱਸੀ ਪੰਨੂ, ਆਪਣਾ ਸੱਸੀ ਅਤੇ ਲੈਲਾ ਮਜਨੂ ਅਤੇ ਉੱਧਰ ਸਨ ਅਰਬ ਵਾਲੇ ਪਾਸੇ, ਪਰ ਮਿਰਜ਼ਾ ਸਾਹਿਬਾਂ, ਇਸ ਪਾਸੇ ਸਾਰੇ ਹੀ ਆਸ਼ਕ ਹੀ ਜੰਮਦੇ ਨੇ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੈ। ਅਤੇ ਦੂਜਾ ਇਹ ਦਲੇਰਾਂ ਨੂੰ ਪਸੰਦ ਕਰਦੇ ਨੇ ਪੰਜਾਬੀ ਜਿਹੜੇ ਨੇ, ਸਾਰੀਆਂ ਕੌਮਾਂ ਹੀ ਮੇਰਾ ਖਿਆਲ ਕਰਦੀਆਂ ਨੇ, ਪੰਜਾਬੀ ਖਸੂਸੀ ਤੌਰ 'ਤੇ ਦਲੇਰਾਂ ਨੂੰ ਪਸੰਦ ਕਰਦੀਆਂ ਨੇ। ਇਹ ਹੁਣ ਵੇਖੋ ਇਮਰਾਨ ਖਾਨ ਦਾ ਕਿੱਡਾ ਵੱਡਾ ਅਸਾਸਾ ਹੈ ਕਿ ਹਿੰਦੁਸਤਾਨ ਦੇ ਵਿੱਚ ਬੈਠੇ ਦੋਸਤ ਜਿਹੜੇ ਨੇ ਉਹ ਆਉਂਦੇ ਨੇ ਕਿ ਇਮਰਾਨ ਖਾਨ ਸਾਡਾ ਹੀਰੋ ਹੈ ਅਤੇ ਅਸੀਂ ਉਹਦੇ ਵਾਸਤੇ ਮਰ ਵੀ ਸਕਦੇ। ਬਹੁਤ ਸ਼ੁਕਰੀਆ ਜੀ, ਤੁਸੀਂ ਇਮਰਾਨ ਖਾਨ ਸਾਹਿਬ ਨਾਲ ਪਿਆਰ ਮੁਹੱਬਤ ਕਰਦੇ ਹੋ। ਅੱਛਾ ਜੀ, ਫਿਰ ਪਰਮਜੀਤ ਪਰਮਾਰ ਸਾਹਿਬ, ਇਹ ਵੀ ਮੇਰਾ ਖਿਆਲ ਚੜ੍ਹਦੇ ਪੰਜਾਬ ਤੋਂ ਹੀ ਨੇ। ਇਹਨਾਂ ਨੇ ਕਿਹਾ ਜੀ ਕਿ ਗਿੱਲ ਸਾਹਿਬ ਚੰਗਾ ਨੈਰੇਟਿਵ ਦਿੱਤਾ ਹੈ ਅਤੇ ਤੁਸੀਂ ਪੱਕੇ ਪੰਜਾਬੀ ਹੋ ਬਾਈ ਨੇਚਰ, ਅਤੇ ਚੱਕਦੇ ਫੱਟੇ। ਭਾਈ ਜੀ ਕਿੰਨੇ ਕੁ ਚੱਕੀਏ ਫੱਟੇ, ਕਿਤੇ ਫੱਟਾ ਟੁੱਟੀ ਨਾ ਜਾਵੇ, ਇਸ ਲਈ ਜ਼ਰਾ ਥੋੜ੍ਹਾ ਜਿਹਾ ਘੱਟ ਚੁੱਕੀ ਦਾ ਫੱਟਾ। ਬਹਰਹਾਲ ਤੁਹਾਡੀ ਮਿਹਰਬਾਨੀ ਕਿ ਉੱਥੋਂ ਵੇਖ ਰਹੇ ਹੋ। ਅਤੇ ਅੱਗੋਂ ਫਿਰ ਮੈਂ ਢਿੱਲੋਂ ਸਾਹਿਬ ਨੇ, ਇਹ ਵੀ ਮੇਰਾ ਖਿਆਲ ਚੜ੍ਹਦੇ ਪੰਜਾਬ ਤੋਂ ਨੇ, ਉਹਨਾਂ ਨੇ ਕਿਹਾ ਕਿ ਗਿੱਲ ਸਾਹਿਬ ਤੁਹਾਨੂੰ ਸਲਾਮ, ਜ਼ਿੰਦਾਬਾਦ ਫਰਮ ਚੜ੍ਹਦਾ ਪੰਜਾਬ। ਮਿਹਰਬਾਨੀ ਜੀ, ਅਗਰ ਤੁਸੀਂ ਜ਼ਿੰਦਾਬਾਦ ਪਾਕਿਸਤਾਨ ਨੂੰ ਕਹਿ ਰਹੇ ਹੋ, ਸਾਡੇ ਵਾਲੇ ਪਾਸੇ ਨੂੰ ਕਹਿ ਰਹੇ ਹੋ, ਸਾਨੂੰ ਕਹਿ ਰਹੇ ਹੋ, ਅਤੇ ਤੁਹਾਡੀ ਬੜੀ ਮਿਹਰਬਾਨੀ ਹੈ। ਅੱਛਾ ਜੀ, ਅਗਲਾ ਵੀ ਮੈਨੂੰ ਚੜ੍ਹਦਾ ਪੰਜਾਬ ਹੀ ਲੱਗਦਾ। ਉਹਨਾਂ ਕਿਹਾ ਜੀ ਇਹ ਪੰਜਾਬੀ ਸਾਡੇ ਪੁਰਖ ਬੋਲਦੇ ਸਨ ਜਿਹੜੀ ਹੁਣ ਤੁਸੀਂ ਬੋਲਦੇ ਹੋ। ਮੈਂ ਵੀ ਮੇਰਾ ਖਿਆਲ ਉਹਨਾਂ ਦੇ ਜ਼ਮਾਨੇ ਦਾ ਹੀ ਹੋਵਾਂਗਾ, ਤੁਹਾਡੇ ਪੁਰਖਾਂ ਦੇ ਜ਼ਮਾਨੇ ਦਾ ਹੀ, ਜਿਹੜਾ ਮੈਂ ਉਹਨਾਂ ਵਾਲੀ ਪੰਜਾਬੀ ਬੋਲਦਾ। ਅੱਛਾ ਜੀ, ਅਗਲਾ ਆਖਰੀ ਕਮੈਂਟ ਤੁਹਾਡੇ ਨਾਲ ਰੱਖਣਾ ਹੈ। ਉਹਨਾਂ ਕਿਹਾ ਜੀ ਵਾਹ ਬਾਈ ਜੀ, ਇਹਨੂੰ ਕਹਿੰਦੇ ਆ ਦਿਲ ਪੰਜਾਬੀ,
ਬਹੁਤ ਵਧੀਆ ਲੱਗਿਆ ਤੁਸੀਂ ਆਪਣੀ ਕਲਾ ਵਿਰਾਸਤ ਦੀ ਗੱਲ ਕੀਤੀ ਜੋ ਸਾਡੀ ਸਦੀਆਂ ਤੋਂ ਸਾਂਝੀ ਹੈ। ਔਰ ਉਹ ਗੱਲ ਮਰਖਲ ਕਰਨਾ ਚਾਹ ਰਹੇ ਨੇ ਚੜ੍ਹਦੇ ਪੰਜਾਬ ਤੋਂ ਇਸ ਪਾਸੇ ਕਿ ਪੰਜਾਬ ਦੀ ਜਿਹੜੀ ਸਕਾਫਤ ਹੈ ਉਹ ਸਾਂਝੀ ਹੈ। ਅਤੇ ਤੁਸੀਂ ਪੰਜਾਬੀ ਜਦੋਂ ਗੱਲ ਕਰਦੇ ਹੋ ਤਾਂ ਉਹ ਗੱਲਾਂ ਸਾਰੀਆਂ ਰਿਵਾਈਵ ਹੁੰਦੀਆਂ ਨੇ ਅਤੇ ਸਾਨੂੰ ਖੁਸ਼ੀ ਹੁੰਦੀ ਹੈ। ਅਸੀਂ ਇਹ ਜ਼ਿਆਦਾਤਰ ਦੋਸਤਾਂ ਨੇ ਜਿਹੜੇ ਕੌਮੈਂਟ ਕੀਤੇ ਸਨ, ਇਹ ਅਸੀਂ ਜਿਹੜਾ ਪਿਛਲਾ ਵੀਲੌਗ ਕੀਤਾ ਹੈ ਚਮਕੀਲੇ ਦੇ ਉੱਤੇ, ਜਿਹੜਾ ਇੱਕ ਪੰਜਾਬ ਦਾ ਮੰਨਿਆ ਪਰਮੰਨਿਆ ਨਹੀਂ ਬਲਕਿ ਵਨ ਐਂਡ ਓਨਲੀ, ਮੇਰਾ ਖਿਆਲ ਓਡਾ ਕੋਈ ਬੰਦਾ ਪੰਜਾਬ ਦੇ ਵਿੱਚ ਕੋਈ ਸਿੰਗਰ ਓਡਾ ਕਾਮਯਾਬ ਨਹੀਂ ਹੋਇਆ ਜਿੱਡਾ ਚਮਕੀਲਾ ਹੋਇਆ। ਉਹਦੇ ਉੱਤੇ ਅਸੀਂ ਇੱਕ ਡਿਟੇਲ ਵੀਲੌਗ ਕੀਤਾ, ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚਮਕੀਲੇ ਨੂੰ ਕਿੰਨੇ ਮਾਰਿਆ, ਕਿਉਂ ਮਾਰਿਆ, ਅਤੇ ਸਿਆਸੀ ਤੌਰ ਦੇ ਉੱਤੇ ਉਸ ਵੇਲੇ ਜਿਹੜੇ ਹਿੰਦੁਸਤਾਨ ਦੇ ਹਾਲਾਤ ਸਨ, ਜੋ ਸਿੱਖਾਂ 'ਤੇ ਜ਼ੁਲਮ ਹੋ ਰਹੇ ਸਨ, ਉਹਦੇ ਵਿੱਚ ਕਿਤੇ ਚਮਕੀਲੇ ਦਾ ਨੰਬਰ ਤਾਂ ਨਹੀਂ ਆ ਗਿਆ, ਉਹਦਾ ਕਿੰਨਾ ਕੁ ਹੱਥ ਹੋ ਸਕਦਾ ਹਿੰਦੁਸਤਾਨ ਦੀ ਇਸਟੈਬਲਿਸ਼ਮੈਂਟ ਦਾ, ਇਹਦੇ 'ਤੇ ਵੀ ਅਸੀਂ ਪੂਰੀ ਗੱਲ ਕੀਤੀ ਹੈ। ਲਓ ਜੀ, ਹੁਣ ਮੈਨੂੰ ਇਜਾਜ਼ਤ ਦਿਓ ਅਤੇ ਰੱਬ ਰਾਖਾ।